ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੰਜਾਬ ਨੂੰ, ਸਰਕਾਰਾਂ ਨੂੰ, ਲੋਕਾਂ ਨੂੰ ਤੇ ਸੰਗੀਤ ਨੂੰ ਚਾਹਣ ਵਾਲਿਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਹੁਣ ਇੱਕ ਹੋਰ ਪੰਜਾਬੀ ਨਾਮੀ ਗੀਤਕਾਰ ਨੂੰ ਧਮਕੀਆਂ ਮਿਲ ਰਹੀਆਂ ਨੇ। ਜੀ ਹਾਂ, ਇਹ ਗੱਲ ਅਸੀਂ ਖੁਦ ਨਹੀਂ ਕਹਿ ਰਹੇ, ਬਲਕਿ ਹੁਣ ਨਾਮੀ ਗੀਤਕਾਰ ਜਾਨੀ ਨੇ ਇੱਕ ਚਿੱਠੀ ਲਿਖ ਕੇ ਉਸ ਨੂੰ ਧਮਕੀਆਂ ਮਿਲਣ ਦੀ ਗੱਲ ਕਹੀ ਹੈ। ਮਸ਼ਹੂਰ ਪੰਜਾਬੀ ਐਕਟਰ ਤੇ ਰਾਈਟਰ ਜਾਨੀ ਨੇ ਆਪਣੇ ਆਪ ਨੂੰ ਜਾਨ ਦਾ ਖਤਰਾ ਦੱਸਿਆ। ਸੀਐਮ ਭਗਵੰਤ ਮਾਨ ਨੂੰ ਲਿਖੀ ਇੱਕ ਚਿੱਠੀ ਤੇ ਡੀਜੀਪੀ ਨੂੰ ਲਿਖੀ ਇੱਕ ਚਿੱਠੀ ਦੇ ਜ਼ਰੀਏ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਗੈਂਗਸਟਰ ਮੈਨੂੰ ਧਮਕੀਆਂ ਦੇ ਰਹੇ ਨੇ, ਇਸ ਕਰਕੇ ਹੁਣ ਮੈਂ ਪੰਜਾਬ ਛੱਡ ਦਿੱਤਾ ਹੈ। ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਹੋਇਆ, ਜਾਨੀ ਨੇ ਕਿਹਾ ਕਿ ਉਸ ਤੋਂ ਬਾਅਦ ਉਸ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ। ਉਹਨਾਂ ਨੇ ਕਿਹਾ ਕਿ ਸਰਕਾਰ ਜਾਂ ਪੰਜਾਬ ਪੁਲਿਸ ਦੀ ਹਲੇ ਜਾਨੀ ਦੇ ਇਸ ਪੱਤਰ ਤੇ ਕੋਈ ਟਿੱਪਣੀ ਨਹੀਂ ਆਈ ਹੈ। ਉਹ ਕਹਿੰਦੇ ਆ ਕਿ ਮੇਰੇ ਮੈਨੇਜਰ ਦਿਲਰਾਜ ਸਿੰਘ ਨੰਦਾ ਨੂੰ ਗੈਂਗਸਟਰਾਂ ਤੋਂ ਧਮਕੀਆਂ ਆ ਰਹੀਆਂ ਨੇ। ਇਸ ਬਾਰੇ ਦੇ ਵਿੱਚ ਮੋਹਾਲੀ ਦੇ ਐਸਐਸਪੀ ਦੇ ਨਾਲ ਗੱਲਬਾਤ ਵੀ ਹੋਈ ਸੀ। ਹੁਣ ਤੱਕ ਮੈਂ ਪੁਲਿਸ ਦੀ ਡਾਇਰੈਕਸ਼ਨ ਤੇ ਚੱਲਦਾ ਰਿਹਾ ਤੇ ਨਾਲ ਹੀ ਜਾਨੀ ਨੇ ਇਹ ਵੀ ਲਿਖਿਆ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਹਨਾਂ ਧਮਕੀਆਂ ਤੋਂ ਡਰਨ ਕਰਕੇ ਪਰਿਵਾਰ ਨੂੰ ਪਹਿਲਾਂ ਹੀ ਸ਼ਿਫਟ ਹੋਣਾ ਪਿਆ ਤੇ ਹੁਣ ਮੈਨੇਜਰ ਨੂੰ ਮਿਲ ਰਹੀਆਂ ਧਮਕੀਆਂ ਕਰਕੇ ਮੇਰੇ ਤੇ ਕਾਫੀ ਮਾਨਸਿਕ ਦਬਾਅ। ਜਾਨੀ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਹੁਣ ਬਾਹਰੀ ਲੋਕੇਸ਼ਨ ਤੇ ਫਿਲਮ ਦੀ ਸ਼ੂਟਿੰਗ ਕਰਨਾ ਖਤਰਨਾਕ ਹੋ ਚੁੱਕਿਆ। ਉਹ ਕਹਿੰਦੇ ਕਿ ਮੈਂ ਹੁਣ ਇੰਨਾ ਕੁ ਤੰਗ ਜ਼ਿੰਦਗੀ ਦੇ ਵਿੱਚੋਂ ਲੰਘਣਾ ਪੈ ਰਿਹਾ ਜਾਂ ਹਾਲਾਤਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਕਿ ਡੇਲੀ ਪ੍ਰੋਫੈਸ਼ਨਲ ਤੇ ਪਰਸਨਲ ਕੰਮਾਂ ਦੇ ਲਈ ਬਾਹਰ ਜਾਣ ਵੇਲੇ 100 ਵਾਰ ਸੋਚਣਾ ਪੈਂਦਾ ਹੈ। ਉਹਨੇ ਕਿਹਾ ਕਿ ਮੈਨੂੰ ਤੇ ਮੇਰੇ ਮੈਨੇਜਰ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ। ਜਾਨੀ ਦੇ ਇਸ ਲੈਟਰ ਯਾਨੀ ਕਿ ਇਸ ਚਿੱਠੀ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਹ ਚਰਚਾ ਛਿੜ ਗਈ ਹੈ ਕਿ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਗੈਂਗਸਟਰਾਂ ਦੇ ਖਤਰੇ ਤੋਂ ਖਾਲੀ ਨਹੀਂ ਹੈ। ਕਿੰਨਾ ਕੁ ਚਿਰ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਉਹ ਸਾਡੇ ਕਲਾਕਾਰਾਂ ਜਾਂ ਫਨਕਾਰਾਂ ਨੂੰ ਧਮਕਾਉਂਦੇ ਰਹਿਣਗੇ। ਜਿੱਥੇ ਜਾਨੀ ਦਾ ਇਹ ਪੱਤਰ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦਾ ਹੈ, ਉੱਥੇ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਗੈਂਗਸਟਰ ਲਗਾਤਾਰ ਸੰਗੀਤ ਦੇ ਨਾਲ ਜੁੜੀਆਂ ਹਸਤੀਆਂ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਨੇ। ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਆਪਾਂ ਦੇਖਿਆ ਕਿ ਗਿੱਪੀ ਗਰੇਵਾਲ, ਪਰਮੀਸ਼ ਵਰਮਾ ਨੂੰ ਵੀ ਧਮਕੀਆਂ ਮਿਲਦੀਆਂ ਰਹੀਆਂ। ਇੱਥੋਂ ਤੱਕ ਕਿ ਪਰਮੀਸ਼ ਵਰਮਾ ਦੇ ਉੱਪਰ ਤਾਂ ਇੱਕ ਵਾਰ ਹਮਲਾ ਵੀ ਕੀਤਾ ਗਿਆ। ਨਾਮੀ ਗੀਤਕਾਰ ਜਾਨੀ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੇ ਗੀਤ ਵੀ ਬ੍ਰੈਕ ਤੇ ਅਫਸਾਨਾ ਖਾਨ ਤੇ ਨਾਲੋਂ ਨਾਲ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਆਏ ਅਤੇ ਉਹ ਗੀਤ ਬੇਹੱਦ ਹਿੱਟ ਹੋਏ। ਜਾਨੀ ਨੇ ਕੁਝ ਸਮੇਂ ਦੇ ਵਿੱਚ ਹੀ ਮੁਕਾਮ ਸ਼ੋਲੇ ਨੇ। ਜਾਨੀ ਦਾ ਇਸ ਵੇਲੇ ਇੱਕ ਨਾਂ ਹੈ, ਪਰ ਜਾਨੀ ਨੇ ਜੋ ਲਿਖਿਆ ਕਿ ਮੈਨੂੰ ਇਸ ਵੇਲੇ ਘਰ ਤੋਂ ਬਾਹਰ ਨਿਕਲਣ ਵੇਲੇ ਸੋਚਣਾ ਪੈਂਦਾ ਹੈ ਤੇ ਇੱਕ ਚਿੱਠੀ ਦੇ ਵਿੱਚ ਉਸਨੇ ਕਿਹਾ ਕਿ ਮੈਨੂੰ ਤਾਂ ਹੁਣ ਇੱਥੋਂ ਤੱਕ ਵੀ ਸੋਚਣਾ ਪੈਂਦਾ ਹੈ ਕਿ ਜਦੋਂ ਘਰੋਂ ਬਾਹਰ ਜਾਣਾ ਪੈਂਦਾ ਤਾਂ ਉਸ ਵੇਲੇ ਡਰ ਲੱਗਦਾ ਕਿ ਕਿਤੇ ਕੋਈ ਅਣਕਿਆਸੀ ਘਟਨਾ ਨਾ ਵਾਪਰ ਜਾਵੇ। ਜਾਨੀ ਦਾ ਪਰਿਵਾਰ ਕਹਿੰਦਾ ਕਿ ਇਸ ਵੇਲੇ ਜਾਨੀ ਦੇ ਪਰਿਵਾਰ ਬਾਰੇ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹ ਕਹਿੰਦਾ ਕਿ ਪਰਿਵਾਰ ਨੂੰ ਇਸ ਵੇਲੇ ਵਿਦੇਸ਼ ਜਾਣਾ ਪਿਆ ਤੇ ਉੱਥੇ ਸੈੱਟ ਹੋ ਗਿਆ। ਸੋ ਪੰਜਾਬ ਦੇ ਲਈ ਇਹ ਵੀ ਇੱਕ ਤਰਾਸਦੀ ਹੈ ਕਿ ਜਿਹੜੇ ਲੋਕਾਂ ਨੇ ਮੁਕਾਮ ਹਾਸਲ ਕੀਤੇ ਨੇ ਉਹਨਾਂ ਨੂੰ ਜੇਕਰ ਪੰਜਾਬ ਹੀ ਛੱਡਣਾ ਪੈ ਗਿਆ ਤਾਂ ਫਿਰ ਉਹਨਾਂ ਦੀ ਸ਼ੋਹਰਤ ਦਾ ਕੀ ਫਾਇਦਾ। ਕਿਉਂਕਿ ਹਰ ਇੱਕ ਬੰਦਾ ਜੇ ਪੰਜਾਬ ਦੇ ਵਿੱਚ ਰਹਿ ਕੇ ਕਮਾਈ ਕਰਦਾ ਹੈ, ਉੱਥੇ ਟੈਕਸ ਦਿੰਦਾ ਹੈ ਤੇ ਉੱਥੇ ਹੀ ਖਰਚਦਾ ਹੈ ਤੇ ਉਹਦਾ ਫਾਇਦਾ ਪੰਜਾਬ ਦੀ ਆਰਥਿਕਤਾ ਨੂੰ ਵੀ ਜਾਂਦਾ ਹੈ। ਖੈਰ, ਹਰ ਇੱਕ ਦੀ ਜਾਨ ਕੀਮਤੀ ਹੈ। ਸਰਕਾਰਾਂ ਨੂੰ ਹਰ ਇੱਕ ਦੀ ਜਾਨ ਦੀ ਰਾਖੀ ਕਰਨ ਦਾ ਉਹਨਾਂ ਦਾ ਫਰਜ਼ ਬਣਦਾ ਹੈ, ਪਰ ਗੈਂਗਸਟਰਾਂ ਦੇ ਰਾਹੀਂ ਕਹਿ ਲਓ ਜਾਂ ਗੈਂਗਸਟਰਾਂ ਦੀ ਆੜ ਦੇ ਵਿੱਚ ਕੁਝ ਜਾਲੀ ਲੋਕ ਵੀ ਫਿਰੌਤੀਆਂ ਮੰਗ ਰਹੇ ਨੇ ਅਤੇ ਧਮਕੀਆਂ ਦੇ ਰਹੇ ਨੇ। ਇਸ ਬਾਬਤ ਕਈ ਤਾਂ ਪਰਦਾਫਾਸ਼ ਹੋ ਚੁੱਕੇ ਨੇ, ਪਰ ਕਈਆਂ ਦਾ ਪਰਦਾਫਾਸ਼ ਕਰਨਾ ਹਾਲੇ ਬਾਕੀ ਹੈ। ਕਿੰਨਾ ਕੁ ਚਿਰ ਇਹ ਗੈਰ ਸਮਾਜੀ ਅੰਸਰ ਕਲਾਕਾਰਾਂ ਜਾਂ ਮਿਹਨਤੀ ਅਦਾਕਾਰਾਂ ਨੂੰ ਡਰਾਉਂਦੇ ਰਹਿਣਗੇ। ਪੰਜਾਬ ਦੀ ਮਿਊਜ਼ਿਕ ਇੰਡਸਟਰੀ ਇਸ ਵੇਲੇ ਕਈ 100 ਕਰੋੜਾਂ ਦਾ ਕਾਰੋਬਾਰ ਕਰਦੀ ਹੈ। ਇਸ ਕਰਕੇ ਜਿਹੜੇ ਲੋਕ ਧਮਕੀਆਂ ਦਿੰਦੇ ਨੇ ਜਾਂ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਇਸ ਨਾਵੇਂ ਉੱਤੇ ਅੱਖ ਹੈ। ਸੋ ਇੱਕ ਗੱਲ ਸਾਨੂੰ ਸਭ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਨਾਵਾਂ ਇਹਨਾਂ ਕਲਾਕਾਰਾਂ, ਅਦਾਕਾਰਾਂ, ਗੀਤਕਾਰਾਂ ਨੇ ਆਪਣੀ ਮਿਹਨਤ ਦੇ ਨਾਲ ਕਮਾਇਆ ਤੇ ਇਸ ਤਰੀਕੇ ਨਾਲ ਫਿਰੌਤੀਆਂ ਦੇ ਜ਼ਰੀਏ ਇਹ ਨਾਵਾਂ, ਇਹ ਸ਼ੌਹਰਤ ਇਹਨਾਂ ਤੋਂ ਖੁੱਸਣੀ ਨਹੀਂ ਚਾਹੀਦੀ।
ਕੋਈ ਵੀ ਕਲਾਕਾਰ ਇੱਕ ਸੰਜੀਦਾ ਮਾਹੌਲ ਦੇ ਵਿੱਚ ਹੀ ਪਰਫਾਰਮ ਕਰ ਸਕਦਾ ਹੈ, ਵਧੀਆ ਸਿਰਜਣਾ ਸਿਰਜ ਸਕਦਾ ਹੈ। ਸੋ ਪੰਜਾਬ ਸਰਕਾਰ ਨੂੰ ਤੇ ਹੋਰਨਾਂ ਲੋਕਾਂ ਨੂੰ ਇਹਨਾਂ ਧਮਕੀਆਂ ਨੂੰ ਗੰਭੀਰਤਾ ਦੇ ਨਾਲ